दर्शकों फिर दोबारा तुहाडा स्वागत है प्रोग्राम सच्चो सच विच जी। डॉक्टर साहब साडी अगली ईमेल आई है तिलबर्ग हॉलैंड तो वीर रियाज कुमन जी दी ਇਹ ਲਿਖਦੇ ਹਨ ਪਿਆਰੇ ਭਾਈ ਸਾਹਿਬ ਅਤੇ ਭੈਣ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜੂਨ 84 ਦੇ ਸਾਰੇ ਸਿੱਖ ਸ਼ਹੀਦਾਂ ਨੂੰ ਲੱਖ-ਲੱਖ ਵਾਰ ਪ੍ਰਣਾਮ ਜਿਨ੍ਹਾਂ ਨੇ ਆਪਣੇ ਖੂਨ ਅਤੇ ਜਾਨਾਂ ਦੀ ਕੁਰਬਾਨੀ ਦੇ ਕੇ ਸਿੱਖ ਧਰਮ ਅਤੇ ਸਿੱਖ ਕੌਮ ਨੂੰ ਇੱਕ ਨਵੀਂ ਜ਼ਿੰਦਗੀ ਅਤੇ ਮਾਣ ਬਖਸ਼ਿਆ ਅਤੇ ਇਹ ਗੱਲ ਸੱਚ ਸਾਬਤ ਕਰਕੇ ਵਿਖਾ ਦਿੱਤੀ ਕਿ ਸਿੱਖ ਕੌਮ ਨੇ ਹਮੇਸ਼ਾ ਦੁਸ਼ਮਣ ਦੇ ਜ਼ੁਲਮ ਅਤੇ ਤਖਤ ਦੇ ਅੱਗੇ ਕਦੇ ਸਿਰ ਨੀਵਾਂ ਨਹੀਂ ਕੀਤਾ ਅਤੇ ਇਹੋ ਸਿੱਖ ਸਪਿਰਿਟ ਹੈ। ਮੈਂ ਤੁਹਾਡੇ ਕੋਲੋਂ ਮਾਫੀ ਚਾਹੁੰਦਾ ਹਾਂ ਕਿ ਕਾਫੀ ਦੇਰ ਬਾਅਦ ਲਿਖ ਰਿਹਾ ਹਾਂ ਪਰ ਤੁਹਾਨੂੰ ਵੇਖਣ ਅਤੇ ਸੁਣਨ ਵਿੱਚ ਕਦੇ ਕੁਤਾਹੀ ਨਹੀਂ ਕੀਤੀ। ਪਾਰਲੀਮੈਂਟ ਦੀਆਂ ਚੋਣਾਂ ਦੇ ਰੌਲੇ ਵਿੱਚ ਜਦੋਂ ਆਮ ਆਦਮੀ ਪਾਰਟੀ ਸਾਹਮਣੇ ਆਈ ਅਤੇ ਪੰਜਾਬ ਵਿੱਚ ਬਾਦਲ ਐਂਡ ਕੰਪਨੀ ਕਾਂਗਰਸ ਅਤੇ ਬੀਜੇਪੀ ਦੇ ਵਿਰੁੱਧ ਆਪਣੇ ਦਿਲਾਂ ਦਾ ਗੁੱਸਾ ਕੱਢਣ ਲਈ ਕਾਫੀ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਮਗਰ ਜਾ ਲੱਗੇ ਤੇ ਮੈਨੂੰ ਬੜੀ ਹੈਰਾਨੀ ਹੋਈ ਕਿ ਇਹਨਾਂ ਸਾਰਿਆਂ ਨੂੰ ਜਾਣਦਿਆਂ ਬੁੱਝਦਿਆਂ ਇਸ ਹਿੰਦੂਤਵਾ ਸੈਂਡਮੋਰ ਨੇ ਫਿਰ ਲਾ ਦਿੱਤਾ ਹੈ। ਇਹ ਝਟਪਟ ਸਾਰੇ ਆਪਣੇ ਸਿੰਡਰੋਮ ਨੇ ਫਿਰ ਹਿਲਾ ਦਿੱਤਾ ਹੈ। ਇਹ ਝਟਪਟ ਸਾਰੇ ਆਪਣੇ ਅਸਲੀ ਨਿਸ਼ਾਨੇ ਨੂੰ ਛੱਡ ਕੇ ਕਿਹੜੇ ਪਾਸੇ ਵੱਲ ਮੂੰਹ ਕਰ ਗਏ ਨੇ। ਇਸ ਲਈ ਮੈਂ ਪਿਛਲੇ 6 ਮਹੀਨਿਆਂ ਤੋਂ ਸਿੱਖ ਵੀਰ ਭੈਣਾਂ ਨਾਲ ਗੱਲਬਾਤ ਕਰਨ ਅਤੇ ਇਹ ਪਤਾ ਕਰਨ ਵਿੱਚ ਲਾਏ ਕਿ ਖਾਲਿਸਤਾਨ ਬਾਰੇ ਗੱਲ ਪੰਜਾਬ ਵਿੱਚ ਤੇਜ਼ੀ ਨਾਲ ਉੱਠਦੀ ਕਿਉਂ ਨਹੀਂ। ਮੇਰੇ ਸਮਝਣ ਦੇ ਮੁਤਾਬਕ ਹਿੰਦੁਸਤਾਨ ਵਿੱਚ ਹਿੰਦੂ ਮੀਡੀਆ ਨੇ ਫੜ ਕੇ ਹਨੇਰ ਪਾਇਆ ਹੋਇਆ ਹੈ। ਕਿਸੇ ਨੂੰ ਵੀ ਕੋਈ ਸੱਚੀ ਗੱਲ ਦਾ ਪਤਾ ਨਹੀਂ, ਖਾਸਕਰ ਨੌਜਵਾਨ ਨਸਲ ਨੂੰ। ਤੇ ਜਦੋਂ ਮੈਂ ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਅਤੇ ਹਿੰਦੁਸਤਾਨੀ ਹਕੂਮਤ ਦੇ ਜ਼ੁਲਮ ਬਾਰੇ ਦੱਸਿਆ ਤੇ ਉਹਨਾਂ ਤੋਂ ਵੱਧ ਮੈਨੂੰ ਆਪ ਹੈਰਾਨੀ ਹੋਈ ਕਿ ਕਰਮਾਂ ਵਾਲੇ ਤਾਂ ਬਿਲਕੁਲ ਹੀ ਅਣਜਾਣ ਹਨ। ਜਿਹਨੂੰ ਸੱਚੋ ਸੱਚ ਅਤੇ ਤੁਹਾਡੇ ਬਾਰੇ ਦੱਸਿਆ ਉਹ ਤਾਂ ਬਸ ਦਿਨਾਂ ਵਿੱਚ ਹੀ ਵੱਲ ਹੋ ਗਏ, ਪਰ ਅਜੇ ਬਹੁਤ ਜਣੇ ਨੇ ਜਿਨ੍ਹਾਂ ਨੂੰ ਇੱਕ ਰੋਸ਼ਨੀ ਦਾ ਨਜ਼ਾਰਾ ਕਰਨ ਦੀ ਜ਼ਰੂਰਤ ਹੈ ਅਤੇ ਤਮੰਨਾ ਬਹੁਤ ਜ਼ਿਆਦਾ ਲੋਕਾਂ ਵਿੱਚ ਹੈ। ਥੋੜੇ ਮੇਰੇ ਅਤੇ ਹੋਰਾਂ ਦੇ ਅੰਦਾਜ਼ੇ ਤੋਂ ਕਿਤੇ ਵੱਧ ਕੁਝ ਸਿਸਟਮ ਦੇ ਜ਼ੁਲਮ ਡਰੋਂ ਆਪਣੀ ਆਵਾਜ਼ ਉੱਚੀ ਨਹੀਂ ਕਰਦੇ, ਪਰ ਉਹਨਾਂ ਦਾ ਯਕੀਨ ਖਾਲਿਸਤਾਨ ਦੇ ਨਿਸ਼ਾਨੇ ਉੱਤੇ ਬਹੁਤ ਪੱਕਾ ਹੈ। 2 ਜੂਨ 2014 ਨੂੰ ਟਾਈਮਸ ਆਫ ਇੰਡੀਆ ਵਿੱਚ ਇੱਕ ਆਰਟੀਕਲ ਛਪਿਆ ਸੀ ਕਿਸੇ ਬਨਾਮ ਵਕਾਊ ਤੇ ਮੁਰਦਾ ਜ਼ਮੀਰ ਜਰਨਲਿਸਟ ਨੇ। ਇਹਦੇ 'ਚ ਉਹਨੇ ਜੂਨ 84 ਦੀ ਸਿੱਖ ਨਸਲਕੁਸ਼ੀ ਅਤੇ ਹਰਿਮੰਦਰ ਸਾਹਿਬ ਤੇ ਹਿੰਦੁਸਤਾਨੀ ਫੌਜੀ ਹਮਲੇ ਉੱਤੇ ਬਗੈਰ ਕਿਸੇ ਸ਼ਰਮਿੰਦਗੀ ਅਤੇ ਪਛਤਾਵੇ ਦੇ ਇੱਕ ਬਹੁਤ ਹੀ ਗਲਤ ਰੰਗ ਦਿੱਤਾ। ਉਲਟਾ ਚੋਰ ਕੋਤਵਾਲ ਕੋ ਡਾਂਟੇ ਵਾਂਗ ਬਹੁਤ ਢੀਠਪੁਣੇ ਅਤੇ ਬੇਹਯਾਈ ਨਾਲ ਉਸਨੇ ਉਸ ਨੂੰ ਬਿਲਕੁਲ ਗਲਤ ਬਿਆਨ ਕੀਤਾ ਤੇ ਸਾਬਤ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਕਿ ਸਿੱਖ ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਨੇ ਤੇ ਖਾਲਿਸਤਾਨ ਦੀ ਮੰਗ ਕਰਨ ਵਾਲਾ ਹੁਣ ਕੋਈ ਨਹੀਂ। ਹਜ਼ਾਰਾਂ ਸ਼ਹੀਦਾਂ ਦੀ ਗਿਣਤੀ ਉਹਨੇ 400 ਲਿਖੀ ਹੈ। ਜਨਰਲ ਬਰਾੜ ਉੱਤੇ ਲੰਡਨ ਵਿੱਚ ਅਟੈਕ ਦੀ ਗੱਲ ਕਰਦਾ ਹੈ ਪਰ ਹਿੰਦੁਸਤਾਨੀ ਫੌਜ ਦੇ ਜ਼ੁਲਮ ਬਾਰੇ ਬਿਲਕੁਲ ਚੁੱਪ ਦਾ ਰੋਜ਼ਾ ਰੱਖਿਆ ਫਿਰਦਾ ਹੈ। ਮੈਂ ਤੁਹਾਨੂੰ ਇਹਦਾ ਲਿੰਕ ਭੇਜ ਰਿਹਾ ਹਾਂ, ਤੁਸੀਂ ਵੇਖ ਲੈਣਾ ਕਿ ਇਸ ਦੁਸ਼ਮਣ ਅਤੇ ਘਟੀਆ ਜ਼ਾਲਮ ਜ਼ਹਿਨੀਅਤ ਵਿੱਚ ਕੋਈ ਰੱਤੀ ਬਰਾਬਰ ਫਰਕ ਨਹੀਂ ਅਤੇ ਨਾ ਹੀ ਕਿਸੇ ਕਿਸਮ ਦਾ ਅਫਸੋਸ ਆਪਣੀਆਂ ਖੂਨੀ ਕਰਤੂਤਾਂ ਉੱਤੇ। ਭਾਈ ਸਾਹਿਬ ਤੁਸੀਂ ਅਤੇ TV 84 ਦੀ ਸਾਰੀ ਟੀਮ ਇੱਕ ਬਹੁਤ ਅਜ਼ੀਮ ਫਰਜ਼ ਪੂਰਾ ਕਰ ਰਹੇ ਹੋ। ਸਿੱਖ ਕੌਮ ਵਿੱਚ ਜਿਹੜਾ ਹਨੇਰਾ ਅਤੇ ਦੁਨੀਆ ਵਿੱਚ ਜਿਹੜਾ ਝੂਠਾ ਹਿੰਦੁਸਤਾਨੀ ਪ੍ਰੋਪੇਗੰਡਾ ਅੱਖਾਂ ਵਿੱਚ ਲੂਣ ਪਾਉਣ ਵਿੱਚ ਲੱਗਾ ਹੋਇਆ ਹੈ ਉਹਦੇ ਤੋੜ ਲਈ ਸੱਚੋ ਸੱਚ ਦਾ ਪਲੇਟਫਾਰਮ ਇੱਕ ਬਹੁਤ ਵੱਡੀ ਕੌਮੀ ਸੇਵਾ ਕਰ ਰਿਹਾ ਹੈ ਤੇ ਇਹਦੇ ਕਾਰਨ ਖਾਲਿਸਤਾਨੀਆਂ ਦੀ ਗਿਣਤੀ ਅਤੇ ਉਹਨਾਂ ਦੇ ਹੌਸਲੇ ਵਧ ਰਹੇ ਨੇ। ਖਾਸਕਰ ਨੌਜਵਾਨਾਂ ਦਾ ਜਜ਼ਬਾ ਆਪਣੀ ਮਿਸਾਲ ਆਪ ਹੈ। ਜੂਨ 14 ਬਰਸਲਸ ਬੈਲਜੀਅਮ ਵਿੱਚ ਯੂਰਪੀਅਨ ਪਾਰਲੀਮੈਂਟ ਦੇ ਸਾਹਮਣੇ ਵੀ ਇੱਕ ਵੱਡਾ ਸਮਾਗਮ ਹੋ ਰਿਹਾ ਹੈ ਔਰ ਇਹਦੇ ਲਈ ਵੱਧ ਤੋਂ ਵੱਧ ਵੀਰਾਂ ਭੈਣਾਂ ਨੂੰ ਹਿੱਸਾ ਲੈਣ ਦੀ ਬਹੁਤ ਜ਼ੋਰਦਾਰ ਅਪੀਲ ਹੈ। ਪਾਕਿਸਤਾਨੀ ਵੀਰਾਂ ਭੈਣਾਂ ਤੋਂ ਵੀ ਵੱਡੀ ਗਿਣਤੀ 'ਚ ਸ਼ਾਮਲ ਹੋਣ ਦੀ ਆਸ ਕੀਤੀ ਜਾਂਦੀ ਹੈ। ਸਭ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਕੰਮ ਕਾਜ ਅਤੇ ਕਮਾਈਆਂ ਕਿਸਿਆਂ ਨਾਲ ਨਹੀਂ ਲਈਆਂ ਜਾਣੀਆਂ, ਪਰ ਆਖਰੀ ਸਫ਼ਰ ਉੱਤੇ ਤੁਰਦੇ ਕੁਝ ਥੋੜ੍ਹੀ ਬਹੁਤ ਜ਼ਮੀਰ ਦੀ ਤਾਕਤ ਨਾਲ ਹੋਵੇ ਤੇ ਸਫ਼ਰ ਕਾਫੀ ਸੌਖਾ ਹੋ ਸਕਦਾ ਹੈ। ਰੱਬ ਕਰੇ ਖਾਲਿਸਤਾਨ ਦੀ ਮੰਜ਼ਿਲ ਛੇਤੀ ਨੇੜੇ ਆਵੇ ਤੇ ਇਸ ਗੁਲਾਮੀ ਨਸਲਕੁਸ਼ੀਆਂ ਅਤੇ ਜ਼ੁਲਮ ਦਾ ਖਾਤਮਾ ਹੋਵੇ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਰਿਆਜ਼ ਘੁੰਮਣ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਤਿਲਬਰਗ ਹਾਲੈਂਡ ਤੋਂ ਲਿਖਿਆ ਜੀ। ਬੇਸ਼ੱਕ ਉਹਨਾਂ ਦੀ ਈਮੇਲ ਕਾਫੀ ਦੇਰ ਬਾਅਦ ਆਈ ਹੈ ਪਰ ਪਿਛਲੇ ਸਮੇਂ 'ਚ ਆਲਮੋਸਟ ਜਿੰਨੀਆਂ ਵੀ ਜਦੋਂ ਆਮ ਆਦਮੀ ਪਾਰਟੀ ਦੇ ਮੁੱਦੇ 'ਤੇ ਵੀ ਡਿਬੇਟ ਹੁੰਦੀ ਰਹੀ ਹੈ ਜੀ ਜੀ ਸੋ ਇਹਨਾਂ ਦੇ ਕਾਮੈਂਟ ਜਿਹੜੇ ਕਾਫੀ ਡੀਟੇਲ 'ਚ ਹੁੰਦੇ ਨੇ, ਸਾਡੀਆਂ ਜਿਹੜੀਆਂ ਅਪਲੋਡ ਹੁੰਦੀਆਂ ਵੀਡੀਓਜ਼ ਉਹਦੇ ਥੱਲੇ ਹੁੰਦੇ ਸੀ ਜੀ। ਹਮੇਸ਼ਾ ਹੀ ਇਹਨਾਂ ਨੇ ਇੱਕ ਬੜੀ ਡੈਡੀਕੇਸ਼ਨ ਦੇ ਨਾਲ
ਖਾਲਿਸਤਾਨ ਦੇ ਕੌਜ਼ ਨੂੰ ਸਪੋਰਟ ਦਿੱਤੀ ਹੈ, ਦਲੀਲ ਦੇ ਨਾਲ ਗੱਲ ਕਰਦੇ ਨੇ, ਭਾਵਨਾ ਵੀ ਰੱਖਦੇ ਨੇ, ਵਿਦਿਆ ਵੀ ਹੈ ਔਰ ਇਮਾਨਦਾਰੀ ਵੀ ਹੈ। ਔਰ ਮੈਂ ਸਮਝਦਾ ਵੀ ਜੇ ਸਾਡੇ ਬਹੁਤ ਸਾਰੇ ਵੀਰਾਂ ਭੈਣਾਂ 'ਚ ਇਹ ਤਿੰਨ ਚੀਜ਼ਾਂ ਜਿਹਦੇ 'ਚ ਤੁਹਾਡੀ ਭਾਵਨਾ ਹੈ, ਕਿਉਂਕਿ ਐਮੋਸ਼ਨ ਬੜਾ ਜ਼ਰੂਰੀ ਹੁੰਦਾ, ਐਮੋਸ਼ਨ ਤੋਂ ਬਿਨਾਂ ਤਾਂ ਜਿਹੜਾ ਬੰਦਾ ਤੁਹਾਡੇ ਨਾਲ ਖਿੜੇ ਮੱਥੇ ਨਾਲ ਬੋਲੇ ਉਸ ਕਹਿੰਦਾ ਜੀ ਖੁਸ਼ਕ ਹੈ ਜੀ। ਸੋ ਇਸੇ ਤਰ੍ਹਾਂ ਜਿਹੜਾ ਕੌਮੀ ਪਿਆਰ ਹੁੰਦਾ ਹੈ ਉਸ ਨਾਲ ਐਮੋਸ਼ਨ ਜੁੜੀ ਹੁੰਦੀ ਹੈ। ਔਰ ਇਹ ਸਾਡੀ ਇਕੱਲੇ ਹਿਊਮਨ ਬੀਇੰਗ ਨਹੀਂ, ਐਨੀਮਲਸ ਇੱਕ ਪਾਰਟ ਹੈ, ਇੱਕ ਕ੍ਰੀਏਸ਼ਨ ਦਾ ਪਾਰਟ ਹੈ ਜਿਹੜਾ ਜਿਹਦੇ 'ਚ ਭਾਵਨਾ ਨਹੀਂ ਹੈ। ਅਸੀਂ ਪਿਆਰ ਨੂੰ ਵੀ ਭਾਵਨਾ ਹੀ ਹੁੰਦੀ ਹੈ, ਉਹ ਵੀ ਇੱਕ ਫੀਲਿੰਗ ਹੀ ਹੁੰਦੀ ਹੈ। ਜੀ ਜੀ। ਔਰ ਇਸੇ ਤਰ੍ਹਾਂ ਇਮਾਨਦਾਰੀ, ਕਿਸੇ ਵੀ ਕੰਮ ਨੂੰ ਹਾਸਿਲ ਕਰਨ ਦੇ ਲਈ ਜੇ ਤੁਹਾਡੀ ਪਹੁੰਚ ਇਮਾਨਦਾਰ ਹੈ, ਸੰਭਵ ਹੈ ਕਈ ਵਾਰ ਰਸਤਾ ਲੰਬਾ ਹੋ ਸਕਦਾ ਹੈ, ਦੁਨੀਆ 'ਚ ਕਈ ਵਾਰੀ ਬੇਈਮਾਨਾਂ ਦਾ ਸੌਦਾ ਵਿਕਦਾ ਹੈ, ਚਲਾਕ ਲੋਕ ਤੁਹਾਨੂੰ ਖਰਾਬ ਕਰ ਸਕਦੇ ਨੇ, ਬਟ ਅਲਟੀਮੇਟਲੀ ਤੁਸੀਂ ਇਮਾਨਦਾਰੀ ਦਾ ਆਪਣਾ ਭਾਰ ਬੜਾ ਹੁੰਦਾ ਹੈ, ਤੁਸੀਂ ਆਪਣਾ ਰਾਹ ਬਣਾ ਲੈਂਦੇ ਹੋ। ਔਰ ਤੀਸਰਾ ਮੈਂ ਸਮਝਦਾ ਵੀ ਗਿਆਨ ਜਾਂ ਵਿਦਿਆ, ਐਜੂਕੇਸ਼ਨ, ਕੋਈ ਜ਼ਰੂਰੀ ਨਹੀਂ ਵੀ ਕਿਤਾਬਾਂ ਹੀ ਕਿਸੇ ਨੇ PhD ਕੀਤੀ ਹੋਏ। ਜੀ ਜੀ। ਇਹ ਵੀ ਇੱਕ ਹੁੰਦਾ ਹੈ ਕਿ ਜਦੋਂ ਤੁਸੀਂ ਇੱਕ ਗਿਆਨਵਾਨ ਰੁਚੀਆਂ ਦੇ ਧਾਰਨੀ ਹੁੰਦੇ ਹੋ ਜਾਂ ਗਿਆਨਵਾਨਾਂ ਦੀ ਸੰਗਤ 'ਚ ਹੁੰਦੇ ਹੋ ਤਾਂ ਫਿਰ ਤੁਹਾਨੂੰ ਸੱਚ ਤੇ ਕੱਚ ਦੀ ਪਛਾਣ ਜਿਹੜੀ ਹੈ ਉਹ ਹੋਣ ਲੱਗ ਜਾਂਦੀ ਹੈ। ਤੁਸੀਂ ਸਮਾਂ ਪਾ ਕੇ ਤੁਹਾਨੂੰ ਦੇਖਿਆ ਸੁਣਿਆ ਪਤਾ ਲੱਗ ਜਾਂਦਾ ਹੈ ਕਿ ਕੇਸ ਦੇ ਵਿੱਚ ਸੱਚਾਈ ਹੈ ਔਰ ਕਿੱਥੇ ਕੱਚ ਹੈ। ਜੀ। ਉਹਨਾਂ ਦੀ ਕਾਫੀ ਵੇਰਵੇ ਦੇ ਨਾਲ ਈਮੇਲ ਹੈ, ਸ਼ਹੀਦਾਂ ਨੂੰ ਉਹਨਾਂ ਨੇ ਪ੍ਰਣਾਮ ਦਿੱਤਾ ਹੈ ਔਰ ਮੈਂ ਸਮਝਦਾ ਵੀ ਸਾਡੇ ਸਾਰਿਆਂ ਦੀਆਂ ਭਾਵਨਾਵਾਂ, ਅਸੀਂ ਤਾਂ ਹਾਲਾਂਕਿ ਹਰ ਪਲ ਉਸ ਜਿਹੜਾ ਜੂਨ 84 ਦਾ ਘੱਲੂਘਾਰਾ ਜਾਂ ਟੱਠਿਆ ਅਕਾਲ ਤਖਤ ਜੀ ਹਰ ਸਿੱਖ ਦੇ ਦਿਲ ਵਿੱਚ ਹੀ ਉਹ ਹਮੇਸ਼ਾ ਵਸਦਾ ਹੈ। ਇਹ ਵੱਖਰੀ ਗੱਲ ਹੈ ਵੀ ਇਹਨਾਂ 30 ਸਾਲਾਂ 'ਚ ਬਹੁਤ ਸਾਰੇ ਤੱਥ ਸਾਹਮਣੇ ਆਏ ਨੇ ਔਰ ਉਹਨਾਂ ਨਾਲ ਜਿਹੜਾ ਸ਼ਹੀਦਾਂ ਦਾ ਰੁਤਬਾ ਹੈ ਔਰ ਜੂਨ 84 ਦੀ ਜਿਹੜੀ ਅਸਲ ਪਿਕਚਰ ਹੈ ਉਹ ਹੋਰ ਵੀ ਸਪਸ਼ਟ ਹੋਈ ਹੈ। ਖਾਸ ਤੌਰ 'ਤੇ ਸਾਡੀ ਇੱਥੋਂ ਦੀ ਜੰਪਲ ਜਨਰੇਸ਼ਨ ਜਿਹੜੇ 84 ਤੋਂ ਬਾਅਦ ਜੰਮੇ ਨੇ, ਅੱਜ ਬਹੁਤ ਸਾਰੇ ਇਸ ਥਾਟ ਔਰ ਉਸ ਪੀਰੀਅਡ ਦੇ ਨਾਲ ਜਦੋਂ ਆਪਣੇ ਆਪ ਨੂੰ ਜੋੜਦੇ ਨੇ ਤਾਂ ਉਸ ਪੀੜ ਨੂੰ ਮਹਿਸੂਸ ਕਰਦੇ ਨੇ। ਜੀ। ਮੈਂ ਦੇਖ ਰਿਹਾ ਇਸ ਵਾਰ ਹਫਿੰਗਟਨ ਪੋਸਟ ਹੋਏ, BBC ਹੋਏ, ਈਵਨ ਦਾ ਹਿੰਦੂ ਅਖਬਾਰ ਦਾ ਇੱਕ ਆਰਟੀਕਲ ਜਿਹੜਾ ਅਸੀਂ ਆਉਣ ਵਾਲੇ ਦਿਨਾਂ ਸ਼ੇਅਰ ਕਰਾਂਗੇ ਜਿਹਦਾ ਟਾਈਟਲ ਹੀ ਇਹ ਹੈ ਔਰ ਕਿਸੇ ਸਵਾਮੀ ਨੇ ਲਿਖਿਆ, ਸ਼ਾਇਦ ਪ੍ਰਵੀਨ ਸਵਾਮੀ, ਭਿੰਡਰਾਂਵਾਲੇ ਰੀਬੋਰਨ। ਸੋ ਉਹ ਹੁਣ ਇਹ ਸਾਰੇ ਚਰਚਾ ਕਰਦੇ ਨੇ ਕਿ ਵੀ ਅਸੀਂ ਤਾਂ ਜਿਹਨੂੰ ਅੱਤਵਾਦੀ ਕਹਿ ਕੇ, ਦਹਿਸ਼ਤਗਰਦ ਕਹਿ ਕੇ ਮਾਰ ਦਿੱਤਾ ਸੀ, ਉਹਨਾਂ ਦੇ ਸਟਿੱਕਰ ਵਿਕ ਰਹੇ ਨੇ, ਉਹਨਾਂ ਦੀਆਂ ਟੀ-ਸ਼ਰਟਾਂ ਵਿਕ ਰਹੀਆਂ, ਉਹਨਾਂ ਦੀਆਂ ਫੋਟੋਆਂ ਵਿਕ ਰਹੀਆਂ, ਭਾਵੇਂ ਨੌਜਵਾਨ ਜਿਹੜੇ ਨਹੀਂ ਵੀ ਸਿੱਖੀ ਸਰੂਪ 'ਚ ਨੇ ਜਾਂ ਦੂਜੇ ਨੇ ਉਹ ਵੀ ਪਿੰਡਾਂ ਵਾਲਿਆਂ 'ਚੋਂ ਇੱਕ ਸਟਰੈਂਥ ਔਰ ਪਾਵਰ ਦੇਖਦੇ ਨੇ। ਸੋ ਇਹ ਫਿਨੋਮੀਨਾ ਇਹਨਾਂ ਨੂੰ ਬੌਦਰ ਕਰ ਰਿਹਾ ਕਿ ਵੀ ਅਸੀਂ ਤਾਂ ਜਿਨ੍ਹਾਂ ਨੂੰ ਇੱਕ ਨੈਗੇਟ ਕਰਕੇ ਡਿਸਟਰੋਏ ਕੀਤਾ ਹੈ ਉਹ ਅੱਜ ਵਾਪਸ ਜਿਹੜੇ ਨੇ ਉਹਨਾਂ ਦੀ ਤਾਕਤ ਅੱਗੇ ਨਾਲੋਂ ਜ਼ਿਆਦਾ ਮਹਿਸੂਸ ਹੋ ਰਹੀ ਹੈ। ਸੋ ਇਹ ਇੱਕ ਪਾਰਟ ਰਿਹਾ ਹੈ ਕਿ ਇਹ ਸਾਡੇ ਅਕਸਰ ਇੱਕ ਪੋਇਮ ਦਾ ਇੱਕ ਕਪਲੇਟ ਗਾਇਨ ਹੁੰਦਾ ਬਹੁਤ ਸਾਰੇ ਦੀਵਾਨਾਂ 'ਚ ਕਿ ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬਿਆਂ ਨਾਲ ਖੋਪਰ ਲੱਥਣ ਜਾਂ ਤਸਵੀਰ ਬਦਲਦੀ ਕੌਮਾਂ ਦੀ। ਜੀ। ਕਿ ਇਹ ਜਿਹੜੇ ਜ਼ੁਲਮ ਹੁੰਦੇ ਨੇ ਇਹ ਸਾਡੀ ਤਕਦੀਰ ਫੋਰਚੂਨ ਨੂੰ ਕਹਿੰਦੇ ਨੇ। ਜੀ। ਤੁਹਾਡਾ ਫੇਟ, ਤੁਹਾਡਾ ਫਿਊਚਰ ਜਿਹੜਾ ਉਹ ਨਿਕਲਦਾ। ਔਰ ਪਰਸ਼ੀਅਨ ਦੇ ਵਿੱਚ ਤਾਂ ਇਸ ਲਈ ਉਰਦੂ ਦੇ ਵਿੱਚ ਬੜਾ ਇੱਕ ਖੂਬਸੂਰਤ कपलेट है कि शहीद की जो मौत है वो कौम की हयात है, हयात तो हयात है, मौत भी हयात है। हयात जिंदगी नूं कहंदे ने कि शहीद दा मरना कौम दी जिंदगी है ते जिहड़ा शहीद सी जदों जिउंदा सी हयात तो हयात है, उहदी जिंदगी तां जिंदगी है ही सी, इंस्पायर करदी सी। जिवें पिंडां वालियां दी जिंदगी जदों ਉਹ ਜਿਉਂਦੇ ਸਨ ਫਿਰ ਵੀ ਉਹ ਇੰਸਪੀਰੇਸ਼ਨ ਸਨ ਹਯਾਤੀ ਦੇ ਵਿੱਚ, ਤੇ ਮੌਤ ਵੀ ਹਯਾਤ ਹੈ। ਤੇ ਜਦੋਂ ਉਹਨਾਂ ਨੇ ਸ਼ਹੀਦੀ ਲਈ ਹੈ ਤਾਂ ਉਹਨਾਂ ਦੀ ਮੌਤ ਚੋਂ ਵੀ ਜਿਹੜੀ ਹੈ ਉਹ ਜ਼ਿੰਦਗੀ ਦੀ ਖੁਸ਼ਬੂ ਆਉਂਦੀ ਹੈ, ਪ੍ਰੇਰਨਾ ਨਿਕਲਦੀ ਹੈ ਜੀ। ਉਹਨਾਂ ਨੇ ਜਿਹੜੇ ਸਾਡੇ ਕੁਛ ਪੁੱਲੜ ਵੀਰ ਭੈਣਾਂ ਆਮ ਆਦਮੀ ਪਾਰਟੀ ਚੋਂ ਹੀ ਆਪਣਾ ਕਲਿਆਣ ਲੱਭਣ ਲੱਗ ਪਏ ਸੀ, ਉਹਨਾਂ ਦੇ ਉੱਤੇ ਉਹਨਾਂ ਨੇ ਟਿੱਪਣੀ ਕੀਤੀ ਹੈ ਕਿ ਵੀ ਇਹ ਵੀ ਇੱਕ ਹਿੰਦੂਤਵਾ ਦਾ ਸਿੰਡਰੋਮ ਹੈ ਜਿਹੜਾ ਕਿਤੇ ਨਾ ਕਿਤੇ ਸਾਨੂੰ ਪ੍ਰਭਾਵਿਤ ਕਰਦਾ। ਇਸ ਬਾਰੇ ਅਸੀਂ ਅਕਸਰ ਚਰਚਾ ਕਰਦੇ ਹਾਂ, ਮੈਂ ਵੀਰ ਵਿੱਚ ਨਹੀਂ ਜਾਂਦਾ। ਹਾਲਾਂ ਜਿਹੜੇ ਮੁੱਢਲੇ ਤੌਰ 'ਤੇ ਸਾਡੇ ਨਾਲ ਇਖਤਲਾਫਾਤ ਤੇ ਰਾਏ ਵੀ ਰੱਖਦੇ ਸੀ ਜਾਂ ਵਿਰੋਧ ਵੀ ਰੱਖਦੇ ਸੀ, ਉਹਨਾਂ ਨੂੰ ਵੀ ਗੱਲ ਹੌਲੀ ਹੌਲੀ ਸਮਝ ਆਉਣੀ ਸ਼ੁਰੂ ਹੋਈ ਹੈ। ਔਰ ਫਿਰ ਉਹਨਾਂ ਨੇ ਪੁੱਛਿਆ ਵੀ ਉਹ ਇਸ ਗੱਲ ਦੀ ਤਹਿਕੀਆਤ ਕਰ ਰਹੇ ਸੀ ਜਾਂ ਇਸ ਗੱਲ ਦੀ ਉਹਨਾਂ ਨੇ ਪੜਤਾਲ ਕੀਤੀ ਕਿ ਪੰਜਾਬ 'ਚ
ਖਾਲਿਸਤਾਨ ਦੀ ਗੱਲ ਕਿਉਂ ਨਹੀਂ ਉੱਠਦੀ ਜਾਂ ਉੱਥੇ ਕਿਉਂ ਉਹਦੇ 'ਚ ਉਹਨਾਂ ਨੇ ਜਿਹੜੇ 2-3 ਰੀਜ਼ਨ ਲੱਭੇ ਜਿਹੜੇ ਬਿਲਕੁਲ ਵੈਲਿਡ ਨੇ। ਇੱਕ ਤਾਂ ਇਹ ਹੈ ਵੀ ਉੱਥੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿਉਂਕਿ ਮੀਡੀਆ ਇੱਕ ਪਾਸੜ ਹੈ। ਜੇ ਕੋਈ ਚੰਗਾ ਟੀਵੀ ਚੈਨਲ ਜਾਂ ਕੋਈ ਅਖਬਾਰ 1-2 ਖਬਰਾਂ ਜਾਂ 1-2 ਪ੍ਰੋਗਰਾਮ ਦੇ ਵੀ ਦੇ ਤੇ ਉੱਥੇ ਤਾਂ 24 ਘੰਟੇ ਬ੍ਰੇਨ ਵਾਸ਼ਿੰਗ ਚੱਲ ਰਹੀ ਹੈ। ਕਿਸ ਕਿਸਮ ਦਾ ਕਲਚਰ ਉੱਥੇ ਲਿਆ ਕੇ ਲੱਚਰਪੁਣਾ ਔਰ ਡਰੱਗਸ ਜਿਵੇਂ ਪੰਜਾਬ ਦੇ ਵਿੱਚ ਸੁੱਟੀਆਂ ਹੋਈਆਂ ਨੇ। ਇੱਕ ਅੱਧਾ ਪ੍ਰੋਗਰਾਮ ਜਾਂ ਇੱਕ ਅੱਧੀ ਕਿਸੇ ਨੇ ਕੈਸਟ ਸੁਣ ਵੀ ਲਈ ਜਾਂ ਕੋਈ ਸਪੀਚ ਕਿਸੇ ਦੀ ਦੇਖ ਵੀ ਲਈ, ਉਹ ਕਿਵੇਂ ਚੇਂਜ ਕਰੇਗਾ ਉਸ ਕਲਚਰ ਨੂੰ। ਜੀ ਜੀ। ਸੋ ਉਹਦੇ 'ਚ ਉਹਨਾਂ ਨੇ ਦੂਸਰੀ ਗੱਲ ਕਹੀ ਹੈ ਕਿ ਵੀ ਸਿਸਟਮ ਤੋਂ ਲੋਕ ਡਰਦੇ ਨੇ, ਉਹਦੇ 'ਚ ਕੋਈ ਸ਼ੱਕ ਨਹੀਂ ਹੈ। ਅੱਜ ਵੀ ਉਹਨਾਂ ਨੇ ਮੈਨੂੰ ਕਿਹਾ ਜੀ ਲੋਕ ਉੱਥੇ ਕਿਉਂ ਨਹੀਂ ਕਰਦੇ। ਮੈਂ ਕਿਹਾ ਜੀ ਇੱਥੇ ਜੇ ਕੋਈ ਗਨ ਲੈ ਕੇ ਸਕੂਲ ਦੇ ਵਿੱਚੋਂ ਦੀ ਲੰਘ ਜਾਏ, ਭਾਵੇਂ ਕਿਸੇ ਨੂੰ ਕੁਛ ਨਾ ਕਹੇ, ਤੇ ਅਗਲੇ ਦਿਨ ਸਾਰੇ ਸਕੂਲ ਦੇ ਜਿਹੜੇ ਸਟੂਡੈਂਟ ਨੇ ਉਹ ਕਾਉਂਸਲਿੰਗ ਲਈ ਭੇਜੇ ਹੁੰਦੇ ਨੇ ਐਡਮਿਨਿਸਟ੍ਰੇਸ਼ਨ ਨੇ ਕਿ ਜੀ ਉਹਨਾਂ ਦੇ ਦਿਮਾਗ 'ਤੇ ਕੀ ਅਸਰ ਪਿਆ। ਤੇ ਜਿਹੜੇ ਪੰਜਾਬ 'ਚ ਲਗਾਤਾਰ 10-12 ਸਾਲ ਖੂਨ ਦੀ ਹੋਲੀ ਖੇਡੀ ਗਈ ਹੈ, ਮਾਵਾਂ ਨੂੰ ਜਿਹੜਾ ਉਹ ਧੂ ਕੇ ਪਾਸੇ ਕਰਕੇ ਉਹਨਾਂ ਬੱਚਿਆਂ ਨੇ ਦੇਖਿਆ ਕਿ ਕਿਵੇਂ ਉਹਨਾਂ ਦੇ ਪਿਓ ਜਿਹੜੇ ਨੇ ਉਹ ਪੁਲਿਸ ਲੈ ਕੇ ਗਈ, ਕਿਵੇਂ ਉਹ ਘਰ ਖਾਲੀ ਕਰ ਦਿੱਤੇ, ਕਿਵੇਂ ਕੁਛ ਪਿੰਡਾਂ ਦੇ ਵਿੱਚ ਜਿਹੜਾ ਉਹ 30-30 35-35 ਮੁੰਡੇ ਇੱਕ ਪਿੰਡ ਦੇ ਮਾਰੇ ਹੋਏ ਨੇ। ਹੁਣ ਜਿਹੜਾ ਬਚ ਗਿਆ ਕੋਈ ਉਹ ਕੀ ਕਰੇਗਾ, ਜਾਂ ਤਾਂ ਜਾਨ ਬਚਾ ਕੇ ਬਾਹਰ ਨਿਕਲ ਆਏ ਤੇ ਜਿਹੜੇ ਰਹਿ ਗਏ ਉਹ ਉਹੀ ਜਿਹੇ ਨੇ ਜਾਂ ਉਹਨਾਂ ਨੂੰ ਡਰੱਗਸ ਤੇ ਲਾਤਾ। ਸੋ ਉਸ ਡਰ ਦੇ ਵਿੱਚੋਂ ਹੀ ਇਹ ਸਾਰਾ ਪਾਰਟ ਜਿਹੜਾ ਹੈ ਲੋਕਾਂ ਦਾ ਜਿਹੜੀ ਸਾਇਲੈਂਸ ਹੈ ਜਾਂ ਖੌਫ ਹੈ ਉਸ ਡਰ 'ਚੋਂ ਹੀ ਹੈ। ਪਰ ਜਦੋਂ ਕਿਤੇ ਮੌਕਾ ਮਿਲਦਾ 2012 'ਚ ਰਾਜੋਆਣਾ ਦਾ ਮੁੱਦਾ ਸੀ, ਕੌਮ ਖਲੋ ਗਈ ਸੀ, ਉਹੀ ਪੰਜਾਬ ਕੇਸਰੀ ਰੰਗ 'ਚ ਰੰਗਿਆ ਹੋਇਆ ਸੀ। ਗੁਰਬਖਸ਼ ਸਿੰਘ ਨੇ ਭੁੱਖ ਹੜਤਾਲ ਰੱਖੀ 40-42 ਦਿਨ, ਪਹਿਲੇ 15-20 ਦਿਨ ਤਾਂ ਨਹੀਂ ਨੋਟਿਸ ਲਿਆ ਕਿਸੇ ਨੇ, ਪਰ ਫਿਰ ਇੱਕ ਮੋਮੈਂਟਮ ਬਣਨੀ ਸ਼ੁਰੂ ਹੋ ਗਈ। ਸੋ ਉਸ ਧਰਤੀ ਤੇ ਗੁਰੂਆਂ ਦੀ ਕਮਾਈ ਹੈ ਉਹ ਫਿਰ ਵੀ ਖਲੋ ਜਾਣਗੇ। ਪਰ ਜਿਵੇਂ ਉਹਨਾਂ ਨੇ ਸੱਚੋ ਸੱਚ ਦੀ ਤਾਰੀਫ ਕੀਤੀ ਹੈ ਕਿ ਵੀ ਅਸੀਂ ਸੇਵਾ ਕਰ ਰਹੇ ਹਾਂ, ਚਲੋ ਅਸੀਂ ਤਾਂ ਜਾਗਤੇ ਰਹੋ ਇੰਨਾ ਹੀ ਸਾਡਾ ਕੰਮ ਹੈ। ਬਾਕੀ ਤਾਂ ਸਤਿਗੁਰੂ ਨੂੰ ਪਤਾ ਹੈ ਵੀ ਉਹਨਾਂ ਨੇ ਕਿਵੇਂ ਜਾਂ ਕੀ ਸੇਵਾ ਲੈਣੀ ਹੈ ਜੀ। ਔਰ ਕੁੱਲ ਮਿਲਾ ਕੇ ਉਹਨਾਂ ਨੇ ਅਖੀਰ ਦੇ ਵਿੱਚ ਇਹ ਕਿਹਾ ਕਿ ਇਸ ਦੇ ਨਾਲ ਸਾਡੀ ਗਿਣਤੀ ਖਾਲਿਸਤਾਨ ਦੇ ਹਮਾਇਤਿਆਂ ਦੀ ਵੱਧ ਰਹੀ ਹੈ, ਹੌਸਲੇ ਬੁਲੰਦ ਨੇ। ਔਰ ਫਿਰ ਉਹਨਾਂ ਨੇ 6 ਜੂਨ ਦੇ ਹਵਾਲੇ ਨਾਲ ਕਿਹਾ ਕਿ ਬਰਸਲਸ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਹੈ ਔਰ ਹੁਮ-ਹੁਮਾ ਕੇ ਸੰਗਤਾਂ ਪਹੁੰਚਣ। ਅਸੀਂ ਤਾਂ ਸਾਰੇ ਪਾਸੇ ਹੀ ਅਪੀਲ ਕਰਦੇ ਹਾਂ ਕਿ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ, ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ ਜਾਏ। ਜਿਵੇਂ ਲੰਡਨ ਦੇ ਵਿੱਚ 8 ਤਰੀਕ ਨੂੰ ਹਾਈਡ ਪਾਰਕ ਔਰ ਜਿਹੜਾ ਉਹਨਾਂ ਦਾ ਪਹਿਲਾਂ ਰਾਊਟ ਸੀ, ਪਿਛਲੇ ਸਾਲ ਉਹਨੂੰ ਨਹੀਂ ਸੀ ਦਿੱਤਾ, ਤੇ ਬੜਾ ਵੱਡੀ ਗੈਦਰਿੰਗ ਹੈ। ਦੁਨੀਆ ਭਰ ਦੇ ਵਿੱਚ ਪ੍ਰੋਟੈਸਟ ਹੋਏ ਨੇ, ਆਉਣ ਵਾਲੇ ਦਿਨਾਂ 'ਚ ਵੀ ਹੋਣਗੇ। ਸੋ ਵੱਧ ਚੜ੍ਹ ਕੇ ਸਿੱਖ ਸੰਗਤਾਂ ਸ਼ਮੂਲੀਅਤ ਕਰਨ ਜੀ। ਸੋ ਵੀਰ ਰਿਆਜ਼ ਘੁੰਮਣ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੇ ਨਾਲ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।